ਸਾਡੇ ਨਾ ਪਹਿਲਿਆਂ ਵਕਤਾਂ 'ਚ ਬਾਬੇ ਆਂਦੇ ਹੁੰਦੇ ਸਨ ਵੀ ਤਲਾਕ ਜਿਹਨੇ ਦੇਣੀ ਨਾ ਉਹਨੂੰ ਆਪਣੀ ਜੂਹ 'ਚੋਂ ਬਾਹਰ ਕੱਢ ਦਿੰਦੇ ਹੁੰਦੇ ਸਨ ਵੀ ਸਾਡੀ ਜੂਹ ਦੇ ਵਿੱਚ ਬਹਿ ਕੇ ਤਲਾਕ ਨਹੀਂ ਦੇਣੀ, ਕਿਤੇ ਹੋਰ ਜਾ ਕੇ ਦੇ। ਤੇ ਜਦੋਂ ਕਿਸੇ ਤਲਾਕ ਦੇ ਦੇਣੀ ਉਦੋਂ ਨੇਰੀ ਚੜ੍ਹਨੀ ਤੇ ਬੰਦਿਆਂ ਗੱਲ ਕਰਨੀ ਵੀ ਜਾਂ ਕਿਤੇ ਕੋਈ ਖੁਦਾ ਨਾ ਖਾਸਤਾ ਅੱਜ ਕੋਈ ਕਤਲ ਹੋ ਗਿਆ ਤੇ ਜਾਂ ਕਿਸੇ ਦੀ ਤਲਾਕ ਹੋ ਗਈ ਜਿਹੜੀ ਐਡੀ ਕਾਲੀ ਨੇਰੀ ਚੜੀ ਹੈ। ਪਰ ਹੁਣ ਅੱਜ ਦੀ ਜਿਹੜੀ ਨਸਲ ਹੈ ਇਹਨਾਂ ਤੇ ਇਹਨੂੰ ਬਣਾ ਲਿਆ ਕਿ ਚੁਗਲ। ਅਗਲੇ ਦਿਨ ਇੱਕ ਮੇਰਾ ਬੇਲੀ ਟੱਕਰਿਆ ਤੇ ਉਹਨੂੰ ਮੈਂ ਪੁੱਛਿਆ ਵੀ ਕਿੰਨੇ ਵਿਆਹ ਹੋ ਗਏ ਨਹੀਂ, ਆਂਦਾ ਵਿਆਹ ਤੇ ਮੇਰਾ ਤੀਸਰਾ ਹੋ ਗਿਆ। ਉਹ ਮੈਂ ਕਿਹਾ ਛੋਟੀ ਜਿਹੀ ਉਮਰ 'ਚ ਤੇ ਨਹੀਂ, ਆਂਦਾ ਦੂਹ ਦੀਆਂ ਪਹਿਲੀਆਂ ਦੀਆਂ ਦੋ ਮਹੀਨਿਆਂ ਬਾਅਦ ਤਲਾਕਾਂ ਹੋ ਗਈਆਂ। ਤਾਂ ਦੂਸਰੀ ਬਦਕਿਸਮਤ ਇਹ ਵੇ ਵੀ ਜਿਹੜੀ ਧੀ ਭੈਣ ਨੂੰ ਕਿਸੇ ਨੂੰ ਤਲਾਕ ਹੋ ਗਈ 20 ਸਾਲਾਂ ਦੀ ਉਮਰ 'ਚ, ਪਰਤ ਕੇ ਉਹਨੂੰ ਬੱਜ ਲੱਗ ਜਾਂਦਾ ਉਹਦਾ ਰਿਸ਼ਤਾ ਨਹੀਂ ਹੁੰਦਾ। ਉਹਨੂੰ 50 ਸਾਲਾਂ ਦੇ ਬੁੱਢੇ ਦੇ ਨਾਲ ਮਜਬੂਰੀ ਨੂੰ ਫਿਰ ਵਿਆਹਣਾ ਪੈਂਦਾ। ਜਦੋਂ 50 ਸਾਲਾਂ ਦੇ ਨਾਲ ਵਿਆਹਦੇ ਨੇ ਉਹ 4-5 ਸਾਲਾਂ ਬਾਅਦ ਟੁਰ ਜਾਂਦਾ ਵਿਚਾਰਾ। ਉਧਰੋਂ ਕੋ ਦੋ ਨਿਆਣੇ ਹੋ ਜਾਂਦੇ ਨੇ, ਸਾਰੀ ਜ਼ਿੰਦਗੀ ਫਿਰ ਉਹਦੇ ਨਾਲ ਦੁਬਾਰਾ ਕੋਈ ਨਿਕਾਹ ਨਹੀਂ ਕਰਦਾ। ਉਹ ਬੇਵਾ ਦੀ ਹਾਲਤ ਦੇ ਵਿੱਚ ਸਾਰੀ ਜ਼ਿੰਦਗੀ ਵਿਚਾਰੀ ਗੁਜ਼ਾਰ ਦਿੰਦੀ ਹੈ। ਅਗਲੇ ਦਿਨ ਇੱਕ ਬੰਦੇ ਨੂੰ ਬੜਾ ਡੱਕਿਆ ਵੀ ਤਲਾਕ ਨਾ ਦੇ, ਉਹਨੇ ਤਲਾਕ ਦੇ ਦਿੱਤੀ। ਉਹਨੂੰ ਮੈਂ ਪੁੱਛਿਆ ਵੀ ਤਲਾਕ ਕਿਹੜੀ ਗੱਲ ਤੋਂ ਦਿੱਤੀ? ਆਂਦਾ ਮੇਰੇ ਕੱਪੜੇ ਨਹੀਂ ਸੀ ਧੋਂਦੀ, ਜਦੋਂ ਮੈਂ ਆਉਂਦਾ ਸੀ ਤੇ ਰੋਟੀ ਨਹੀਂ ਸੀ ਪਕਾਉਂਦੀ, ਟਾਈਮ ਨਾਲ ਕੋਈ ਵੀ ਕੰਮ ਨਹੀਂ ਸੀ ਕਰਦੀ। ਤੇ ਮੈਂ ਕਿਹਾ ਹੁਣ? ਆਂਦਾ ਹੁਣ ਮੈਂ ਆਪ ਪਕਾ ਲੈਣਾ। ਮੈਂ ਕਿਹਾ ਜੇ ਇਹੋ ਹੀ ਕੰਮ ਤੂੰ ਤਲਾਕ ਤੋਂ ਪਹਿਲਾਂ ਬਰਦਾਸ਼ਤ ਕਰ ਲੈਂਦਾ, ਥੋੜਾ ਜਿਹਾ ਆਪ ਨਾਲ ਕਰਾ ਲੈਂਦਾ ਤੇ ਇਹ ਵਕਤ ਨਾ ਹੁੰਦਾ। ਉਹ ਯਾਰ ਏਡੀ ਜਲਦੀ ਦੇ ਵਿੱਚ ਕੋਈ ਵੀ ਫੈਸਲਾ ਨਾ ਕਰਿਆ ਕਰੋ। ਆਪਣੇ ਬੱਚਿਆਂ ਦੇ ਹਾਲਾਤ ਵੇਖਿਆ ਕਰੋ, ਆਪਣੇ ਵੇਖਿਆ ਕਰੋ, ਜਾਂ ਕਿਸੇ ਦੀ ਧੀ ਭੈਣ ਦੇ ਹਾਲ ਵੇਖਿਆ ਕਰੋ। ਇਸ ਤੋਂ ਕਰਕੇ ਸਬਰ ਕਰ ਲਿਆ ਕਰੋ। ਇਹ ਜ਼ਰੂਰੀ ਨਹੀਂ ਕਿ ਸਾਰਾ ਕੰਮ ਤੁਸੀਂ ਉਹਦੇ ਕੋਲੋਂ ਕਰਵਾਉਣਾ। ਨਹੀਂ ਕਰਦੀ ਤਾਂ ਬਾਹਰੋਂ ਕੋਈ ਨਿਗਰਾਨੀ ਰੱਖ ਲਓ। ਨਿਗਰਾਨੀ ਰੱਖਣ ਦੀ ਨਹੀਂ ਤਾਕਤ ਤੇ ਹੱਥੀਂ ਕੁਛ ਕਰ ਲਿਆ ਕਰੋ। ਪਰ ਲੇਕਿਨ ਇਹ ਵੀ ਕਿਸੇ ਦੀ ਧੀ ਭੈਣ ਦੇ ਪਹਿਲੋਂ ਬੱਜ ਲਾਉਣ ਤੋਂ ਪਹਿਲਾਂ ਸੋਚ ਲਿਆ ਕਰੋ ਕਿ ਕੱਲ ਨੂੰ ਤੁਹਾਡੀਆਂ ਆਪਣੀਆਂ ਵੀ ਜਵਾਨ ਹੋਣੀਆਂ ਧੀਆਂ ਭੈਣਾਂ।